वाहिगुरू जी का खालसा वाहिगुरू जी की फतेह। मैं तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਅੱਜ 27 ਮਈ 2014 14 ਜੇਠ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ ਤੇ ਅੱਜ ਦਾ ਕੋਈ ਅਹਿਮ ਮੁੱਦਾ। देखो वीकेंड ਦੇ ਲਈ ਮੈਂ ਫਲਾਈ ਕੀਤਾ ਸੀਐਟਲ ਵਾਸ਼ਿੰਗਟਨ ਸਟੇਟ ਲਈ, ਜਿਹੜਾ ਅਮਰੀਕਾ ਦਾ ਦੂਸਰਾ ਸਿਰਾ ਹੈ ਵੈਸਟ ਕੋਸਟ ਤੇ ਜੀ। ਕੈਨੇਡਾ ਦੇ ਨਾਲ ਜਾ ਕੇ ਉਹਦਾ ਬਾਰਡਰ ਲੱਗਦਾ, 7-8 ਘੰਟੇ ਦੀ ਫਲਾਈਟ ਹੁੰਦੀ ਹੈ। ਸੋ ਇੱਕ ਦਿਨ ਆਣ ਇੱਕ ਦਿਨ ਜਾਣ ਜੀ ਜੀ। ਔਰ ਜਾਣ ਦਾ ਸਬਬ ਸੀ ਉਹਨਾਂ ਵੱਲੋਂ ਹਰ ਸਾਲ ਨਗਰ ਕੀਰਤਨ ਜਿਹਨੂੰ ਸਿੱਖ ਡੇ ਪੈਰੇਡ ਦਾ ਨਾਂ ਦਿੱਤਾ ਜਾਂਦਾ ਹੈ, ਉਹ ਸੀਐਟਲ 'ਚ ਕੱਢਿਆ ਜਾਂਦਾ ਹੈ ਜੀ। ਬੇਸ਼ੱਕ ਉਹ ਮਈ ਦੇ ਮਹੀਨੇ 'ਚ ਹੀ ਕੱਢਦੇ ਨੇ, ਪਰ ਹੁੰਦਾ ਇਹ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹੈ। ਸੋ ਪਿਛਲੇ ਕੁਝ ਸਾਲਾਂ ਤੋਂ, ਸ਼ਾਇਦ 5-6 ਸਾਲ ਤੋਂ ਉਹਨਾਂ ਨੇ ਸ਼ੁਰੂ ਕੀਤਾ। ਪਹਿਲਾਂ ਤਾਂ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਹੁੰਦਾ ਸੀ ਜੀ, ਹੁਣ ਹੌਲੀ ਹੌਲੀ ਉਹਨਾਂ ਨੇ ਇੰਨੀ ਅੱਛੀ ਪ੍ਰੋਗਰੈਸ ਵੀ ਕੀਤੀ, ਲੋਕਲ ਉਹਨਾਂ ਨੇ ਆਪਣੀ ਥਾਂ ਵੀ ਬਣਾਈ ਹੈ ਕਿ ਸੀਐਟਲ ਦੇ ਨਾਲ ਲੱਗਦੇ ਹੀ ਜਿਹੜੇ 3-4 ਟਾਊਨ ਨੇ ਨਿੱਕੇ ਨਿੱਕੇ, ਉਹਨਾਂ ਦੇ ਮੇਅਰ, ਪੁਲਿਸ ਚੀਫ ਵੀ ਸ਼ਾਮਲ ਹੁੰਦੇ ਨੇ। ਔਰ ਜਿਹੜਾ ਉਹਨਾਂ ਦਾ, ਜਿਹਨੂੰ ਇੱਥੇ ਅਸੀਂ ਸਿਵਿਕ ਸੈਂਟਰ ਕਹਿੰਦੇ, ਉਹਨਾਂ ਦਾ ਆਪਣਾ ਕੰਪਲੈਕਸ ਹੈ ਸ਼ਹਿਰ ਦਾ, ਉਸ ਦੇ ਵਿੱਚ ਹੀ ਹੁਣ ਇਹ ਜਿਹੜਾ ਵੱਡਾ ਸਮਾਗਮ ਹੁੰਦਾ। ਪਹਿਲਾਂ ਬਹੁਤ ਵੱਡਾ ਉਹਨਾਂ ਦਾ ਹਾਲ ਹੈ, ਉਸ ਦੇ ਵਿੱਚ ਦੀਵਾਨ ਸਜਦਾ, ਉੱਥੇ ਹੀ ਸਟਾਲ ਵੀ ਲੱਗੇ ਹੁੰਦੇ ਨੇ ਔਰ ਸਾਰੇ ਜਿਹੜੇ ਨੇ ਪ੍ਰਬੰਧ ਹੁੰਦੇ ਨੇ। ਉੱਥੇ 3-4 ਘੰਟੇ ਦੇ ਦੀਵਾਨ ਤੋਂ ਬਾਅਦ ਫਿਰ ਉੱਥੋਂ ਨਗਰ ਕੀਰਤਨ ਮਾਰਚ ਕਰਦੇ ਔਰ ਲਗਭਗ 2-2.5 ਘੰਟੇ ਦੇ ਸਫ਼ਰ ਤੋਂ ਬਾਅਦ ਜਿਹੜਾ ਵਾਪਸ ਆ ਕੇ ਉੱਥੇ ਹੀ ਜਿਹੜਾ ਉਹ ਕਨਕਲੂਡ ਹੁੰਦਾ ਸਾਰਾ ਪ੍ਰੋਗਰਾਮ ਜੀ। ਔਰ ਉਹਦੇ 'ਚ ਹੁਣ ਇੱਕ ਅੰਦਾਜ਼ੇ ਮੁਤਾਬਕ 10,000 ਤੋਂ ਜ਼ਿਆਦਾ ਸਿੱਖ ਸੰਗਤਾਂ ਜਿਹੜੀਆਂ ਨੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਹੈ ਉਸ ਦਿਨ 'ਚ ਜੀ। ਔਰ ਉਹਦੇ 'ਚ ਜਿਵੇਂ ਮੈਂ ਦੱਸਿਆ ਕਿ ਪੋਲੀਟੀਕਲ ਪ੍ਰੈਜ਼ੈਂਸ ਵੀ ਸੀ, ਜਿਹੜੀਆਂ ਇੱਥੋਂ ਦੀਆਂ ਸਿੱਖ ਜਥੇਬੰਦੀਆਂ ਨੇ ਸਾਰੀਆਂ ਹੀ, ਖਾਸ ਤੌਰ 'ਤੇ ਇੱਥੋਂ ਦੇ ਯੰਗਸਟਰਸ ਦੀਆਂ, ਯੂਨਾਈਟਿਡ ਸਿੱਖ ਕੋਲੀਸ਼ਨ, ਔਰ ਇਹਨਾਂ ਸਾਰਿਆਂ ਦੇ ਨੁਮਾਇੰਦੇ ਵੀ ਸ਼ਾਮਲ ਸੀ। ਉੱਥੇ ਲੋਕਲ ਜਿਹੜਾ ਬੱਚਿਆਂ ਨੂੰ ਗੱਤਕਾ ਸਿਖਾਉਣਾ ਔਰ ਬੱਚਿਆਂ ਨੂੰ ਹੋਰ ਜਿਹੜਾ ਆਰਟ, ਪੋਇਟਰੀ, ਇਸ ਦੇ ਵਿੱਚ ਵੀ ਕਾਫੀ ਉਦਮ ਗੁਰਦੁਆਰਾ ਸਾਹਿਬ ਵੱਲੋਂ ਕੀਤਾ ਜਾਂਦਾ ਜੀ। ਔਰ ਉਹਨਾਂ ਦੀ ਵੀ ਸ਼ਮੂਲੀਅਤ ਸੀ। ਸੋ ਸਾਨੂੰ ਵੀ ਔਰ ਨਾਲ ਦੀ ਨਾਲ ਈਵਨ, ਕਿਉਂਕਿ ਬਿਲਕੁਲ ਜਿਵੇਂ ਮੈਂ ਦੱਸਿਆ ਵੀ ਇਹ ਅਮਰੀਕਾ ਦਾ ਪੱਛਮੀ ਬਾਰਡਰ ਹੈ, ਸੋ ਸਰੀ, ਐਬਸਫੋਰਡ, ਵੈਨਕੂਵਰ, ਕੈਨੇਡਾ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ। ਮੀਡੀਆ ਕਵਰੇਜ ਵੀ ਕਾਫੀ ਹੁੰਦੀ ਹੈ ਇਸ ਸਾਰੇ ਇਵੈਂਟ ਦੀ ਜੀ। ਸੋ ਸੈਚਰਡੇ ਉਸ ਇਕੱਠ ਦੇ ਵਿੱਚ ਵੀ ਸੰਗਤਾਂ ਦੇ ਦਰਸ਼ਨ ਕਰਨ ਦਾ ਮੈਨੂੰ ਜਿਹੜਾ ਹੈ ਉਹ ਮੌਕਾ ਹਾਸਲ ਹੋਇਆ। ਔਰ ਫਿਰ ਐਤਵਾਰ ਦਾ ਦੀਵਾਨ ਗੁਰਦੁਆਰਾ ਸਾਹਿਬ ਸੀ, ਜਿੱਥੇ ਕਿ ਜਿਹੜਾ ਕਾਫੀ ਖੁੱਲ੍ਹ ਕੇ ਸਿੱਖ ਸੰਗਤ ਦੇ ਨਾਲ ਵਿਚਾਰਾਂ ਹੋਈਆਂ ਜੀ। ਸੋ ਮੈਂ ਜਿਵੇਂ ਪਿਛਲੇ ਦਿਨਾਂ 'ਚ ਵੀ ਇਹ ਦੱਸਿਆ ਸੀ ਕਿ ਜਿੱਥੇ ਜਿੱਥੇ ਵੀ ਇਸ ਵਾਰ ਸਮਾਗਮ ਹੋਏ ਨੇ ਵਿਸਾਖੀ ਨਾਲ ਸੰਬੰਧਿਤ, ਪੈਰੇਡਸ, ਨਗਰ ਕੀਰਤਨ, ਉੱਥੇ ਇੱਕ ਬੜਾ ਉਤਸ਼ਾਹ ਦਾ ਮਾਹੌਲ ਹੈ। ਔਰ ਖਾਸ ਤੌਰ 'ਤੇ ਕਿਉਂਕਿ ਇਸ ਵਾਰ ਘੱਲੂਘਾਰੇ ਦੀ 30ਵੀਂ ਦੁਖਦ ਯਾਦ ਹੈ, ਔਰ ਇਸ ਦਾ ਪ੍ਰਭਾਵ ਅਸੀਂ ਨਾ ਸਾਰੇ ਨਗਰ ਕੀਰਤਨਾਂ 'ਚ ਦੇਖਦੇ ਹਾਂ ਕਿ ਕਿਵੇਂ ਖੁੱਲ੍ਹ ਕੇ ਖਾਲਿਸਤਾਨ ਦੀ ਗੱਲ ਹੁੰਦੀ ਹੈ। ਜਦੋਂ ਖਾਲਿਸਤਾਨ ਦੇ ਨਾਅਰੇ ਵੀ ਬੁਲੰਦ ਕਰਵਾਏ ਜਾਂਦੇ ਨੇ ਜੀ, ਸਿੱਖ ਸੰਗਤਾਂ ਪੂਰੇ ਜੋਸ਼ੋ ਖਰੋਸ਼ ਦੇ ਨਾਲ ਉਸ ਦਾ ਜਿਹੜਾ ਹੁੰਗਾਰਾ ਦਿੰਦੀਆਂ ਨੇ। ਸੋ ਇਹ ਵੀਕਐਂਡ ਕਿਉਂਕਿ ਐਤਕੀ ਲੌਂਗ ਵੀਕਐਂਡ ਸੀ, ਸੋ ਅਸੀਂ ਦਰਸ਼ਕਾਂ ਤੋਂ ਖਿਮਾ ਵੀ ਚਾਹਾਂਗੇ ਕਿ ਇਸ ਵਾਰ ਜਿਹੜਾ ਖਾਸ ਤੌਰ 'ਤੇ ਪਿਛਲੇ ਕੱਲ੍ਹ ਮੰਡੇ ਦਾ ਪ੍ਰੋਗਰਾਮ ਰਿਪੀਟ ਹੀ ਸੀ, ਔਰ ਲੇਕਿਨ ਕੁਝ ਚੀਜ਼ਾਂ ਜ਼ਰੂਰੀ ਵੀ ਹੁੰਦੀਆਂ ਨੇ। ਗੈਰ ਹਾਜ਼ਰੀ ਸਾਨੂੰ ਵੀ ਲੱਗਦਾ ਕਿ ਵੀ ਅਸੀਂ ਮਿਸ ਕੀਤਾ, ਔਰ ਅੱਜ ਜਿਵੇਂ ਲਗਭਗ ਅਸੀਂ 4 ਦਿਨ ਬਾਅਦ ਆ ਕੇ ਲੱਗਦਾ ਵੀ ਕਿੰਨੀਆਂ ਖਬਰਾਂ ਨਵੀਆਂ ਆ ਗਈਆਂ, ਕਿਹਦਾ ਚਰਚਾ ਕਰੀਏ ਜੀ ਜੀ। ਸੋ ਇਹਨਾਂ ਦਿਨਾਂ ਦੇ ਵਿੱਚ ਹੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਵੀ ਚੁੱਕੀ ਜੀ। ਉਸ ਦੀ 45 ਮੈਂਬਰੀ ਵਜ਼ਾਰਤ ਨੇ ਵੀ ਸਹੁੰ ਚੁੱਕੀ, ਉਹਦੇ ਨਾਲ ਵੀ ਰਿਲੇਟਡ ਡਿਵੈਲਪਮੈਂਟਸ ਨੇ। ਉਹਦੇ 'ਤੇ ਕਾਮੈਂਟ ਵੀ ਬਹੁਤ ਸਾਰੇ ਨੇ, ਲੇਕਿਨ ਅਸੀਂ ਸਮੇਂ ਸੀਮਾ ਨੂੰ ਮੁੱਖ ਰੱਖਦੇ ਹਾਂ। ਮੈਂ ਸਮਝਦਾ ਵੀ ਇੱਕ ਜਿਹੜਾ ਖਾਸ ਤੌਰ 'ਤੇ ਸਿਆਸੀ ਤੌਰ 'ਤੇ ਕਾਫੀ ਦਬੰਗ ਫੈਸਲਾ ਹੈ ਨਰਿੰਦਰ ਮੋਦੀ ਨੇ ਲਿਆ। ਅੰਗਰੇਜ਼ੀ 'ਚ ਇੱਕ ਕਹਾਵਤ ਹੈ ਕਿ ਈਵਨ ਦਾ ਡੈਵਲ ਮਸਟ ਬੀ ਗਿਵਨ ਹਿਜ਼ ਡਿਊ ਜੀ, ਜਿਹਦਾ ਮਤਲਬ ਹੈ ਵੀ ਸ਼ੈਤਾਨ ਨੂੰ ਵੀ ਉਹਦਾ ਬਣਦਾ ਜਿਹੜਾ ਹੱਕ ਹੈ ਉਹ ਜ਼ਰੂਰ ਦੇਣਾ ਚਾਹੀਦਾ ਜੀ। ਸੋ ਅਸੀਂ ਇਸ ਸ਼ੈਤਾਨ ਮੋਦੀ ਨੂੰ ਇਹ ਹੱਕ ਜ਼ਰੂਰ ਦਿੰਦੇ ਹਾਂ, ਉਹਦਾ ਬਣਦਾ ਕਿ ਜਿਹੜਾ ਸਾਰਕ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਸੱਦਾ ਪੱਤਰ ਦੇਣਾ ਸਹੁੰ ਚੁੱਕਣ ਦੇ ਸਮਾਗਮ 'ਚ। ਸਾਰਕ ਜਿਹੜੀ ਹੈ ਇਹ ਸਾਊਥ ਏਸ਼ੀਅਨ ਰੀਜਨਲ ਜਿਹੜੀ ਹੈ ਕੋਆਪਰੇਸ਼ਨ ਸੰਸਥਾ ਹੈ, ਔਰ ਇਸ ਦੇ ਵਿੱਚ ਜਿਹੜੇ ਗੁਆਂਢੀ ਦੇਸ਼ ਨੇ ਉਹ ਉਹਦੇ ਮੈਂਬਰ ਨੇ, ਜਿਨ੍ਹਾਂ ਦੇ ਵਿੱਚ ਪਾਕਿਸਤਾਨ, ਅਫਗਾਨਿਸਤਾਨ,
ਬੰਗਲਾਦੇਸ਼, ਸ੍ਰੀਲੰਕਾ, ਮਾਲਦੀਵਸ, ਭੂਟਾਨ, ਨੇਪਾਲ ਇਹ ਸ਼ਾਮਲ ਨੇ। ਸੋ ਉਹਦੇ 'ਚ ਕਿਉਂਕਿ ਦੋ ਨੁਕਤਿਆਂ ਤੋਂ ਬੜਾ ਪਾਵਰਫੁਲ ਡਿਸੀਜਨ ਸੀ ਜਾਂ ਬੜਾ ਦਬੰਗ ਫੈਸਲਾ ਸੀ। ਇੱਕ ਤਾਂ ਕਿਉਂਕਿ ਸ੍ਰੀਲੰਕਾ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਸ ਦੇ ਉੱਤੇ ਦੋਸ਼ ਨੇ ਕਿ ਉਸਨੇ ਹਜ਼ਾਰਾਂ ਤਾਮਿਲਾਂ ਦਾ ਕੋਲਡ ਬਲੱਡਡ ਮਰਡਰ ਕੀਤਾ, ਉਹਨਾਂ ਦੀ ਨਸਲਕੁਸ਼ੀ ਕੀਤੀ ਹੈ ਜੀ। ਔਰ ਇਸ ਦੇ ਲਈ ਤਾਮਿਲਨਾਡੂ ਦੇ ਵਿੱਚ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ, ਭਾਵੇਂ ਜੈ ਲਲਿਤਾ ਉੱਥੇ ਚੀਫ ਮਿਨਿਸਟਰ ਹੈ, ਪਰ ਵਿਰੋਧ 'ਚ ਵੀ ਉਹ ਸਾਰੀਆਂ ਹੀ ਸ੍ਰੀਲੰਕਾ ਦੀ ਸਰਕਾਰ ਦੇ ਖਿਲਾਫ ਨੇ ਜਾਂ ਆਪਣੇ ਤਾਮਿਲ ਲੋਕਾਂ ਦੇ ਹੱਕ 'ਚ ਨੇ ਜੀ। ਸੋ ਜੇ ਉਹਨੂੰ ਸੱਦਾ ਦਿੱਤਾ ਗਿਆ ਔਰ ਉਹ ਆਇਆ ਵੀ, ਤੇ ਫਿਰ ਜੈ ਲਲਿਤਾ ਨੇ ਉਹਦਾ ਬਾਈਕਾਟ ਕੀਤਾ, ਉਹ ਨਹੀਂ ਆਈ। ਲੇਕਿਨ ਮਤਲਬ ਮੋਦੀ ਨੇ ਇਹ ਫੈਸਲਾ ਲਿਆ। ਇਸੇ ਤਰ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਸੱਦਣਾ ਕੋਈ ਸੌਖੀ ਗੱਲ ਨਹੀਂ ਸੀ ਦੋਨੋਂ ਪਾਸਿਓਂ। ਹਾਲਾਂਕਿ ਕਿਉਂਕਿ ਮੈਂ ਵੀ ਟਰੈਵਲ 'ਚ ਹੀ ਰਿਹਾ ਇਹਨਾਂ 4 ਦਿਨਾਂ 'ਚ, ਮੈਨੂੰ ਇਨਸਾਈਡ ਬਹੁਤਾ ਨਹੀਂ ਪਤਾ ਪਾਕਿਸਤਾਨ ਦੇ ਹਵਾਲੇ ਨਾਲ ਕਿ ਵੀ ਫੌਜ ਨੇ ਕਿਵੇਂ ਅਲਾਉ ਕਰ ਦਿੱਤਾ ਹੈ ਜਾਂ ਕਿਵੇਂ ਇਹ ਡਿਵੈਲਪਮੈਂਟ ਹੋਈ। ਪਰ ਅਸੀਂ ਸਮਝਦੇ ਹਾਂ ਵੀ ਦੋਨੋਂ ਪਾਸਿਓਂ ਹੀ ਇਹ ਕਾਫੀ ਬੋਲਡ ਫੈਸਲਾ ਸੀ। ਮੋਦੀ ਵੱਲੋਂ ਜ਼ਿਆਦਾ ਬੋਲਡ ਸੀ ਕਿਉਂਕਿ ਹੁਣ ਤੱਕ ਤਾਂ RSS ਦਾ ਸਟੈਂਡ ਜਿਹੜਾ ਮਨਮੋਹਨ ਸਿੰਘ ਨੂੰ ਕਮਜ਼ੋਰ ਸਾਬਤ ਕਰਨ ਦਾ ਹੀ ਰਿਹਾ। ਕਾਂਗਰਸ ਨੂੰ ਇਹੀ ਇਲਜ਼ਾਮ ਲਾਉਂਦੇ ਰਹੇ ਕਿ ਜੀ ਦਹਿਸ਼ਤਗਰਦੀ ਉੱਥੋਂ ਨਿਕਲਦੀ ਹੈ ਔਰ ਅਸੀਂ ਸਬਕ ਸਿਖਾ ਦਿਆਂਗੇ। ਤੇ ਹੁਣ ਉਹੀ ਲੋਕਾਂ ਦੇ ਲਈ ਦੇਖਣਾ ਕਿ ਨਵਾਜ਼ ਸ਼ਰੀਫ ਦੇ ਨਾਲ ਨਰਿੰਦਰ ਮੋਦੀ ਹੱਥ ਮਿਲਾ ਰਿਹਾ ਹੈ ਔਰ ਬੜਾ ਖੁਸ਼ਗਵਾਰ ਮਾਹੌਲ ਹੈ। 1-to-1 ਮੀਟਿੰਗ ਅੱਧਾ ਘੰਟਾ ਚੱਲਣੀ ਸੀ, ਉਹ 50 ਮਿੰਟ ਚੱਲੀ ਹੈ ਜੀ। ਹਾਲਾਂਕਿ ਉਹਨਾਂ ਨੇ ਕੋਈ ਜੁਆਇੰਟ ਪ੍ਰੈਸ ਕਾਨਫਰੰਸ ਨਹੀਂ ਕੀਤੀ ਜਾਂ ਉਹਨਾਂ ਨੇ ਨਵਾਜ਼ ਸ਼ਰੀਫ ਨੇ ਸਵਾਲ ਨਹੀਂ ਲਏ ਲੋਕਾਂ ਦੇ ਪਰ ਜਾਂ ਮੀਡੀਆ ਦੇ। ਪਰ ਜਿੱਥੋਂ ਤੱਕ ਈਵਨ ਇਸ ਇਵੈਂਟ ਨੂੰ ਦੇ ਉੱਤੇ ਉਹਨਾਂ ਨੂੰ ਇਨਵਾਈਟ ਕਰਨਾ ਵੀ ਹੈ, ਇਹ ਵੀ ਇੱਕ ਬੜਾ ਬੋਲਡ ਸਟੈਪ ਹੈ। ਔਰ ਇਹਦੇ 'ਚ ਜਿਵੇਂ ਮੈਂ ਆਪਣੀ ਇਸ ਹਫ਼ਤੇ ਦੀ ਲਿਖਤ 'ਚ ਕਿਹਾ ਕਿ ਵੀ ਪ੍ਰਭਾਵ ਤਾਂ ਇਹੀ ਦੇਣ ਦਾ ਯਤਨ ਉਹਨੇ ਕੀਤਾ ਹੈ ਕਿ ਜੀ ਮੈਂ ਆਪਣੇ ਗੁਆਂਢੀਆਂ ਨਾਲ ਖੁਸ਼ਗਵਾਰ ਸਬੰਧ ਚਾਹੁੰਦਾ ਜੀ। ਪਰ ਕਹਾਵਤ ਤਾਂ ਪੰਜਾਬੀ 'ਚ ਹੈ ਵੀ 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ, ਪਰ ਇੱਥੇ ਤਾਂ 1000 ਚੂਹੇ ਖਾ ਕੇ ਵੀ ਬਿੱਲੀ ਜਿਹੜੀ ਆ ਉਹ ਆਪਣੀ ਅਗਲੀ ਚਾਲ ਦੇ ਉੱਤੇ ਹੈ ਵੀ ਅੱਗੋਂ ਕੀ ਹੋਏਗਾ। ਹਾਲਾਂਕਿ ਜਦੋਂ ਇਹ ਸੱਦਾ ਪੱਤਰ ਦਿੱਤਾ ਗਿਆ ਉਸੇ ਵੇਲੇ ਹੈਰਾਤ ਦੇ ਵਿੱਚ ਜਿਹੜਾ ਅਫਗਾਨਿਸਤਾਨ ਦਾ ਇੱਕ ਸੂਬਾ ਇੰਡੀਅਨ ਕੌਂਸੂਲੇਟ ਤੇ ਅਟੈਕ ਹੋਇਆ, ਦਹਿਸ਼ਤਗਰਦ ਹਮਲਾ ਹੋਇਆ। ਬੇਸ਼ੱਕ ਕਿਸੇ ਇੰਡੀਅਨ ਸਿਕਿਉਰਿਟੀ ਸਟਾਫ ਦਾ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਉਹ ਮਾਰੇ ਗਏ 2 ਜਾਂ 3। ਸੋ ਇਹ ਵੀ ਇੱਕ ਜ਼ਾਹਰ ਹੈ ਵੀ ਉਹਨੂੰ ਅਫਗਾਨਿਸਤਾਨ ਦਾ ਕਰਜ਼ਾਈ ਜਦੋਂ ਮਿਲਿਆ ਮੋਦੀ ਨੂੰ, ਉਹ ਲਸ਼ਕਰੇ ਤੌਇਬਾ ਜਾਂ ਕਿਸੇ ਇਸ ਕਿਸਮ ਦੀ ਜਥੇਬੰਦੀ ਦੇ ਖਾਤੇ 'ਚ ਹੀ ਪਾਇਆ ਹੋਏਗਾ। ਪਰ ਇਹ ਵੀ ਕਹਾਣੀ ਆ ਗਈ ਕਿ ਜੀ ਉਹਨਾਂ ਨੇ ਤਾਂ ਜਿਹੜੇ ਇੰਡੀਅਨ ਕੌਂਸੂਲੇਟ ਨੇ, ਇਹਦੇ ਨਰਿੰਦਰ ਦਾ ਮੋਦੀ ਦਾ ਸਹੁੰ ਚੁੱਕ ਸਮਾਗਮ ਹੋਣਾ ਸੀ, ਉਹਨਾਂ ਨੇ ਉਹਨੂੰ ਜਿਹੜਾ ਕਿਡਨੈਪ ਕਰਨਾ ਸੀ ਇੰਡੀਅਨ ਅਫੀਸ਼ੀਅਲਸ ਨੂੰ ਜੀ। ਸੋ ਇਹ ਮੋਦੀ ਲਈ ਪਹਿਲਾ ਟੈਸਟ ਹੋਣਾ ਸੀ। ਹੁਣ ਇਹ ਬਾਅਦ ਦੇ ਵਿੱਚ ਤਾਂ ਜੋ ਮਰਜ਼ੀ ਕਹਾਣੀ ਕਾਢ ਲਓ, ਪਰ ਅਸੀਂ ਫਿਰ ਵੀ ਸਮਝਦੇ ਹਾਂ ਵੀ ਇਹ ਇੱਕ ਬੋਲਡ ਸਟੈਪ ਹੈ। ਜਿਹੜੀ ਉਹਦੀ ਵਜ਼ਾਰਤ ਦੀ ਚੋਣ ਹੈ ਦਿਲਚਸਪ ਹੈ ਕਿਉਂਕਿ ਆਲਰੇਡੀ 1/3 ਤੋਂ ਜ਼ਿਆਦਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਕ੍ਰਿਮੀਨਲ ਬੈਕਗਰਾਊਂਡ ਵਾਲੇ ਨੇ, ਉਹਨਾਂ ਦੇ ਵਿੱਚ ਮਰਡਰਰ ਨੇ, ਕਾਤਲ ਨੇ, ਬਲਾਤਕਾਰੀ ਨੇ। ਔਰ ਹੁਣ ਜਦੋਂ ਅਸੀਂ ਇਹ 45 ਮਿਨਿਸਟਰਾਂ ਦੀ ਲਿਸਟ ਦੇਖਦੇ ਹਾਂ, ਇਹਦੇ 'ਚ ਵੀ ਦਿਲਚਸਪ ਗੱਲ ਇਹ ਹੈ ਵੀ ਇੱਕ ਪਾਸੇ ਤਾਂ ਮੋਦੀ ਲੰਮਾ ਪੈ ਕੇ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨ ਤੋਂ ਪਹਿਲਾਂ ਉਹਨੇ ਮੱਥਾ ਟੇਕਿਆ ਕਿ ਜੀ ਇਹ ਲੋਕਤੰਤਰ ਦਾ ਮੰਦਿਰ ਹੈ ਜੀ, ਟੈਂਪਲ ਹੈਗਾ ਡੈਮੋਕ੍ਰੇਸੀ ਦਾ। ਤੇ ਡੈਮੋਕ੍ਰੇਸੀ ਲੋਕਾਂ ਦਾ ਫਤਵਾ ਹੁੰਦਾ ਹੈ, ਲੋਕਾਂ ਦਾ ਜਿਹੜਾ ਦਿੱਤਾ ਹੋਇਆ ਫੈਸਲਾ ਹੁੰਦਾ। ਹੁਣ ਅੰਮ੍ਰਿਤਸਰ ਦੇ ਲੋਕਾਂ ਨੇ 1,35,000 ਵੋਟਾਂ ਦੇ ਫਰਕ ਨਾਲ ਅਰੁਣ ਜੇਤਲੀ ਨੂੰ ਹਰਾਇਆ ਜੀ, ਜਿਹਨੂੰ ਹਿਊਮਿਲੇਟਿੰਗ ਡਿਫੀਟ ਕਹਿੰਦੇ ਨੇ। ਤੇ ਉਧਰ ਨਰਿੰਦਰ ਮੋਦੀ, ਹੁਣ ਇਹ ਲੋਕਾਂ ਦਾ ਫਤਵਾ ਹੈ ਕਿ ਵੀ ਇਹ ਪਾਰਲੀਮੈਂਟ 'ਚ ਨਹੀਂ ਜਾਣਾ ਚਾਹੀਦਾ, ਅਸੀਂ ਇਹਨੂੰ ਨਹੀਂ ਭੇਜਦੇ। ਪਰ ਉਸੇ ਜੇਤਲੀ ਨੂੰ ਜਿਹੜਾ 3 ਇੰਪੋਰਟੈਂਟ ਮਹਿਕਮੇ ਕਿਸੇ ਵੀ ਗਵਰਨਮੈਂਟ 'ਚ ਹੁੰਦੇ ਨੇ, ਉਹਨਾਂ 3 ਦਾ ਚਾਰਜ ਦਿੱਤਾ ਗਿਆ। ਉਹਨੂੰ ਫਾਈਨੈਂਸ ਮਿਨਿਸਟਰ ਬਣਾਇਆ ਗਿਆ, ਉਹ ਡਿਫੈਂਸ ਮਿਨਿਸਟਰ ਵੀ ਹੈ, ਤੇ ਕਾਰਪੋਰੇਟ ਸੈਕਟਰ ਜਿਹਦੇ ਕੋਲ ਸਾਰਾ ਪੈਸਾ ਜਿਹਨਾਂ ਨੇ ਦਿਲ ਖੋਲ ਕੇ ਲਟਾਇਆ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ, ਉਹ ਹੁਣ ਉਹਨਾਂ ਨੂੰ ਵਾਪਸ ਵੀ ਤਾਂ ਕਰਨੇ ਨੇ, ਉਹ ਮੰਤਰਾਲਾ ਵੀ ਉਹਨੂੰ ਦਿੱਤਾ ਗਿਆ। ਸੋ ਅਸੀਂ ਸਮਝਦੇ ਹਾਂ ਵੀ ਕਿਉਂ ਜੀ ਡੈਮੋਕ੍ਰੇਸੀ ਹੈ, ਜੇ ਤੁਸੀਂ ਡੈਮੋਕ੍ਰੇਸੀ ਉਹਨੂੰ ਮੰਦਰ ਕਹਿੰਦੇ ਹੋ, ਲੰਮੇ ਪੈ ਕੇ ਮੱਥਾ ਟੇਕਣ ਦਾ ਡਰਾਮਾ ਕਰਦੇ ਹੋ, ਤੇ ਬਣਾ ਤੁਸੀਂ ਉਹਨੂੰ ਰਹੇ ਹੋ ਜਿਹਨੂੰ ਲੋਕਾਂ ਨੇ ਰਿਜੈਕਟ ਕੀਤਾ ਹੋਇਆ ਜੀ। ਦੂਸਰਾ ਸਮ੍ਰਿਤੀ ਇਰਾਨੀ, ਹੁਣ ਇਹਦਾ ਜਿੱਥੇ ਆ ਰਿਹਾ ਜੀ ਪਰਸਨਲ ਫਰੈਂਡ ਆਫ ਨਰਿੰਦਰ ਮੋਦੀ। ਪਰਸਨਲ ਫਰੈਂਡ ਕਿਹੜੀ, ਉਹਦੇ ਨਾਲ ਉਹ ਪੜ੍ਹਦੀ ਰਹੀ ਹੈ ਸਕੂਲ 'ਚ, ਉਹ ਵੀ ਅਨਪੜ੍ਹ, ਚਾਹ ਵੇਚਦਾ RSS ਦਾ ਪ੍ਰਚਾਰਕ ਬਣ ਗਿਆ, ਪ੍ਰਧਾਨ ਮੰਤਰੀ ਬਣ ਗਿਆ। ਹੁਣ ਉਹਨੂੰ ਸਮ੍ਰਿਤੀ ਇਰਾਨੀ ਨੂੰ, ਜਿਹਨੂੰ ਕਦੇ ਕਿਸੇ TV ਸੀਰੀਅਲ ਦੇ ਵਿੱਚ ਲਿਆਂਦਾ, ਬੜਾ ਮਸ਼ਹੂਰ ਕੀਤਾ, ਉਹਦੀ ਹੁਣ ਐਜੂਕੇਸ਼ਨ ਜਿਹੜਾ ਉਹਨੇ ਫਾਰਮ ਭਰਿਆ ਉਹ 12ਵੀਂ ਪਾਸ ਹੈ ਜੀ। ਤੇ ਉਹਨੂੰ ਜਿਹੜਾ ਮਹਿਕਮਾ ਦਿੱਤਾ ਗਿਆ ਹੈ ਹਿਊਮਨ ਡਿਵੈਲਪਮੈਂਟ ਮਿਨਿਸਟਰੀ, ਜਿਹਦੇ 'ਚ ਕਿ ਜਿਹੜੀਆਂ ਯੂਨੀਵਰਸਿਟੀਜ਼ ਔਰ ਕਾਲਜਿਸ ਐਜੂਕੇਸ਼ਨ ਦਾ ਮਹਿਕਮਾ ਹੈ, ਔਰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਔਰ ਅਰਬਾਂ ਰੁਪਏ ਦਾ ਬਜਟ ਹੈ ਉਹਦਾ
ਹੁਣ ਇੱਕ ਜਿਹੜੀ 12ਵੀਂ ਪਾਸ ਹੈ ਔਰ ਜਿਹਦਾ ਪਿਛੋਕੜ ਜਿਹੜਾ ਉਹ ਕੀ ਹੈ ਕੀ ਨਹੀਂ ਹੈ ਇਹ ਤਾਂ ਬਾਅਦ ਦੀ ਗੱਲ ਹੈ, ਪਰ ਇਹੀ ਉਹਦੀ ਕੁਆਲੀਫਿਕੇਸ਼ਨ ਹੈ। ਫਸਟ ਟਾਈਮ ਮੈਂਬਰ ਪਾਰਲੀਮੈਂਟ ਉਹ ਜਿਹੜੀ ਹੈ ਬਣੀ ਹੈ ਅਪਰ ਹਾਊਸ 'ਚ, ਲੋਅਰ ਹਾਊਸ 'ਚ, ਔਰ ਉਹ ਇਸ ਮਿਨਿਸਟਰੀ ਦੇ ਵਿੱਚ ਲਾ ਦਿੱਤੀ ਜਾਂਦੀ ਹੈ। ਹੁਣ ਅਸੀਂ ਇਹ ਦੋਸ਼ ਹਮੇਸ਼ਾ ਦਿੰਦੇ ਹਾਂ, ਰਾਈਟਲੀ ਸੋ, ਕਿ ਜਿਨ੍ਹਾਂ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ 'ਚ ਸ਼ਮੂਲੀਅਤ ਕੀਤੀ, ਜਿਨ੍ਹਾਂ ਐਮਪੀਆਂ ਨੇ, ਜਗਦੀਸ਼ ਟਾਈਟਲਰ, HKL ਭਗਤ ਵਰਗੇ, ਉਹਨਾਂ ਨੂੰ ਕਾਂਗਰਸ ਨੇ ਮਿਨਿਸਟਰ ਬਣਾਇਆ ਸੀ, ਰਿਵਾਰਡ ਕੀਤਾ ਸੀ। ਹੁਣ ਮੁਜ਼ੱਫਰਪੁਰ ਦੇ ਵਿੱਚ ਜਿਨ੍ਹਾਂ ਨੇ ਸੈਂਕੜਿਆਂ ਮੁਸਲਮਾਨਾਂ ਦਾ ਕਤਲੇਆਮ ਕੀਤਾ, ਉਸ MP ਨੂੰ, ਜਿਹੜਾ ਉਸ ਇਲਾਕੇ ਦਾ MLA ਸੀ ਹੁਣ MP ਬਣਿਆ, ਉਹਨੂੰ ਮਿਨਿਸਟਰ ਬਣਾਇਆ। ਸੋ ਮੈਸੇਜ ਕੀ ਹੈ? ਔਰ ਕੁੱਲ ਮਿਲਾ ਕੇ ਜਿਵੇਂ ਤੁਸੀਂ ਇਹ ਸਾਰੇ ਵੱਲ ਦੇਖਦੇ ਹੋ ਕਿ ਹੁਣ ਗੱਲ ਆਪਣੇ ਪੰਜਾਬ ਦੇ ਵੀ ਕਰ ਲਈ ਹੈ, ਬੀਬੀ ਹਰਸਿਮਰਤ ਕੌਰ ਬਾਦਲ ਉਹਨੂੰ ਵੀ ਕੈਬਨਿਟ ਮਿਨਿਸਟਰ ਬਣਾਇਆ। ਹੁਣ ਕੈਬਨਿਟ ਮਿਨਿਸਟਰ ਬਣਾਇਆ ਫੂਡ ਪ੍ਰੋਸੈਸਿੰਗ। ਕਿਸੇ ਨੇ ਪੁੱਛਿਆ ਜੀ ਫੂਡ ਪ੍ਰੋਸੈਸਿੰਗ ਕੀ ਹੁੰਦਾ, ਉਹ ਕਹਿੰਦੇ ਜੀ ਡੱਬੇ ਬੰਦ ਕਰਨਾ। ਹੁਣ ਇਹ ਮਾਨ ਸਾਹਿਬ ਨੇ ਸ਼ਾਇਦ ਕਿਹਾ ਕਿ ਇਹ ਹੁਣ ਚਟਣੀ ਬਣਾਏਗੀ ਅੰਬਾਂ ਦੀ, ਇਹ ਉਹਦੀ ਟਮਾਟਰਾਂ ਦੇ ਪੈਕ ਕਰਵਾਏਗੀ ਔਰ ਕਿਨੂਆਂ ਦਾ ਜੂਸ ਕੱਢੇਗੀ। ਇਹ ਮਹਿਕਮੇ ਨੇ। ਹੁਣ ਕਿੱਥੇ ਪੰਜਾਬ ਦੇ ਵਿੱਚ ਔਰ ਕਿਵੇਂ ਇਹਨਾਂ ਨੇ ਰੌਲਾ ਪਾਇਆ ਸੀ, ਮੋਦੀ ਜੋ ਮੰਗੋਗੇ ਮਿਲੇਗਾ, ਜੋ ਦੇਗਾ। ਉਹਨਾਂ ਨੇ ਪਹਿਲਾਂ ਹੀ ਇਹ ਦੱਸ ਦਿੱਤਾ ਹੈ ਵੀ ਤੁਸੀਂ, ਔਰ ਐਗਰੀਕਲਚਰ, ਜੇ ਐਗਰੀਕਲਚਰ ਮਿਨਿਸਟਰੀ ਵੀ ਮਿਲ ਜਾਂਦੀ, ਘੱਟੋ ਘੱਟ ਕੋਈ ਕਹਿੰਦਾ ਜੀ ਪੰਜਾਬ 60% ਵੀਟ ਦਿੰਦਾ ਕੇਂਦਰੀ ਪੂਲ ਨੂੰ, ਉਧਰ ਚਾਵਲ ਦਿੰਦਾ, ਔਰ ਇਹ ਤਾਂ ਜਿਹੜਾ ਐਗਰੀਕਲਚਰ ਮਿਨਿਸਟਰੀ ਨਾਲੋਂ ਤੋੜ ਕੇ ਇੱਕ ਨਿੱਕਾ ਜਿਹਾ ਡਿਪਾਰਟਮੈਂਟ ਕ੍ਰੀਏਟ ਕੀਤਾ ਹੋਇਆ। ਲੇਕਿਨ ਤੁਸੀਂ ਇਹਨਾਂ ਦੀਆਂ ਫੋਟੋਆਂ ਦੇਖੋ, ਸ਼ਕਲਾਂ ਦੇਖੋ, ਇੱਕ ਦੂਜੇ ਦੇ ਮੂੰਹ 'ਚ ਮਠਾਈਆਂ ਤੁੰਨ ਰਹੇ ਨੇ, ਬੇਗੈਰਤ ਵਧਾਈਆਂ ਦੇ ਰਹੇ ਨੇ ਕਿ ਜੀ ਬਹੁਤ ਵੱਡਾ ਬੀਬਾ ਹਰਸਿਮਰਤ ਆਪਣੀ ਮਿਹਨਤ ਨਾਲ ਵਜ਼ੀਰ ਬਣੀ। ਅਣਖ ਦਾ ਔਰ ਦੂਸਰੇ ਦਾ ਹਾਲ ਹੈ। ਬਾਕੀ ਉਹਦੇ 'ਚੋਂ ਕੀ ਨਿਕਲੇਗਾ ਤਾਂ ਬਾਅਦ ਦੀ ਗੱਲ ਹੈ। ਪਰ ਇੱਕ ਖਬਰ ਜਿਹੜੀ ਸਵਾਏ BBC ਤੋਂ ਹੋਰ ਕਿਸੇ ਮੀਡੀਆ 'ਚ ਨਹੀਂ ਆਈ ਕਿ 16 ਮਈ ਨੂੰ ਜਦੋਂ ਇੱਕ ਪਾਸੇ ਜਿਹੜਾ ਉਹ ਲੋਕਾਂ ਦੀ ਕਿਸਮਤ ਦਾ ਫੈਸਲਾ ਹੋ ਰਿਹਾ ਸੀ ਡੱਬਿਆਂ 'ਚੋਂ ਵੋਟਾਂ ਰਾਹੀਂ, ਤਾਂ ਉਦੋਂ ਇੱਕ ਕੇਸ ਦਾ ਫੈਸਲਾ ਅਕਸ਼ਰਧਾਮ ਨਾਂ ਦਾ ਇੱਕ ਬੜਾ ਵੱਡਾ ਮੰਦਿਰ ਹੈ ਗੁਜਰਾਤ ਦੇ ਵਿੱਚ, ਜਿਹੜਾ ਕਿ 19ਵੀਂ ਸਦੀ ਦੇ ਅਖੀਰ 'ਚ ਇੱਕ ਸਵਾਮੀ ਨਾਰਾਇਣਨ ਕਰਕੇ ਹੋਏ ਨੇ ਕੋਈ ਭਲੇ ਬੰਦੇ, ਉਹਨਾਂ ਦੀ ਯਾਦ 'ਚ ਹੈ। ਔਰ ਉਹ ਬੜਾ ਆਰਕੀਟੈਕਟ ਦੇ ਸ਼ੌਕੀਨ ਲੋਕ ਨੇ, ਬੜਾ ਅੱਛਾ ਮੰਦਿਰ ਬਣਿਆ ਹੋਇਆ ਹੈ। 20 ਲੱਖ ਲੋਕ ਜਿਹੜੇ ਨੇ ਉਹਦੇ 'ਚ ਸਾਲ ਦੇ ਵਿੱਚ ਵਿਜ਼ਿਟ ਕਰਦੇ ਨੇ, ਔਰ ਉਹਨਾਂ ਦਾ ਕੋਈ ਸਿਆਸਤ ਨਾਲ ਲਾਗਾ ਦੇਗਾ ਨਹੀਂ। ਸੋ ਉਸ ਮੰਦਿਰ ਦੇ ਵਿੱਚ ਜਿਹੜਾ 16 ਮਈ 2002 ਨੂੰ ਇੱਕ ਦਹਿਸ਼ਤਗਰਦ ਹਮਲਾ ਹੋਇਆ ਸੀ। ਕਿਹਨੇ ਕੀਤਾ ਕੋਈ ਪਤਾ ਨਹੀਂ। 2 ਜਿਹੜੇ ਕਰਨ ਵਾਲੇ ਸੀ ਉਹ ਮੌਕੇ ਤੇ ਮਾਰੇ ਗਏ, ਪਰ ਉਸ ਹਮਲੇ ਦੇ ਵਿੱਚ 33 ਲੋਕ ਮਾਰੇ ਗਏ ਸੀ ਜਿਹੜੇ ਕਿ ਕਾਮਨਰ ਸੀ, ਉਹਨਾਂ 'ਚ 2 ਸ਼ਾਇਦ ਸਿਕਿਉਰਿਟੀ ਗਾਰਡਸ। ਹੁਣ ਇੱਕਦਮ, ਕਿਉਂਕਿ ਇਹ ਜਿਹੜਾ ਕਾਂਡ ਹੁੰਦਾ ਹੈ ਅਕਸ਼ਰਧਾਮ ਵਾਲਾ 16 ਮਈ 2002 ਨੂੰ ਹੁੰਦਾ ਹੈ। ਇਸ ਤੋਂ ਪਹਿਲਾਂ ਮੋਦੀ ਜਿਹੜਾ ਹੈ ਉਹ 27 ਫਰਵਰੀ 2002 ਨੂੰ ਗੋਧਰਾ ਕਾਂਡ ਦੀ ਆੜ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕਰਵਾ ਚੁੱਕਾ ਸੀ, ਜਿਨ੍ਹਾਂ ਨੂੰ ਗੋਧਰਾ ਰਾਇਟਸ ਦਾ ਨਾਮ ਦਿੱਤਾ ਗਿਆ, ਜਿਹੜਾ ਇੱਕ ਤਰਫਾ ਕਤਲੇਆਮ ਸੀ। ਹੁਣ 27 ਫਰਵਰੀ 2002 ਤੋਂ ਬਾਅਦ ਲਗਭਗ 3-3.5 ਮਹੀਨੇ ਬਾਅਦ 16 ਮਈ ਨੂੰ ਇਹ ਅਕਸ਼ਰਧਾਮ ਦਾ ਹਮਲਾ ਹੋਇਆ, ਜਿਹੜਾ ਕਿ ਇਹਨਾਂ ਨੇ ਇੱਕਦਮ ਉਹਦੇ ਜੈਸ਼-ਏ ਮੁਹੰਮਦ ਦੇ ਨਾਮ ਪਾਇਆ, ਔਰ 34 ਲੋਕ ਜਿਹੜੇ ਨੇ, 34 ਬੇਗੁਨਾਹ ਮੁਸਲਮਾਨ ਨੌਜਵਾਨ ਗੁਜਰਾਤ ਦੇ ਚੁੱਕ ਲਏ ਉਹਨਾਂ ਨੇ। ਅੱਛਾ, ਫਿਰ ਉਹਨਾਂ ਨੇ ਕਿਹਾ ਨਾ, 34 ਨੂੰ ਉਹਨਾਂ ਨੇ ਦੋਸ਼ੀ ਬਣਾ ਦਿੱਤਾ। ਚੁੱਕੇ ਕਾਹਨੂੰ ਗਏ? ਹੁਣ ਉਹਨਾਂ ਚੋਂ 26 ਜਿਹੜੇ ਨੇ ਉਹ ਦੌੜ ਗਏ, ਕਿਉਂਕਿ ਝੂਠੇ ਜਿਵੇਂ ਪੁਲਿਸ ਮੁਕਾਬਲੇ ਪੰਜਾਬ 'ਚ ਬਣਾਉਂਦੇ ਸੀ, ਪੰਜਾਬ 'ਚੋਂ ਨੌਜਵਾਨ ਦੌੜੇ ਜਿੱਥੇ ਵੀ ਜਾਨ ਬਚਾਉਣ ਲਈ। ਪਰ ਜਿਹੜੇ ਬਾਕੀ ਕਾਬੂ ਆਏ 6, ਉਹਨਾਂ ਦੇ ਉੱਤੇ ਪੋਟਾ ਅਦਾਲਤ ਦੇ ਵਿੱਚ ਮੁਕੱਦਮਾ ਚਲਾਇਆ ਗਿਆ, ਔਰ ਪੋਟਾ ਅਦਾਲਤ ਨੇ ਜਦੋਂ ਫੈਸਲਾ ਸੁਣਾਇਆ 3 ਨੂੰ ਫਾਂਸੀ ਦਿੱਤੀ, ਜਿਨ੍ਹਾਂ ਦੇ ਵਿੱਚ ਚਾਂਦ ਖਾਨ, ਅਬਦੁਲ ਕਿਊਮ ਤੇ ਆਦਮ ਅਜਮੇਰੀ। ਇੱਕ ਨੂੰ 10 ਸਾਲ ਕੈਦ ਦਿੱਤੀ, ਮੁਫਤੀ ਅਬਦੁਲ ਮੀਆਂ, ਤੇ ਇੱਕ ਅਲਤਾਫ ਹੁਸੈਨ ਨੂੰ 5 ਸਾਲ ਦੀ ਕੈਦ ਸੁਣਾਈ। ਹੁਣ ਜਿਹੜਾ ਪੋਟਾ ਦਾ ਮੌਤ ਦੀ ਸਜ਼ਾ ਦਾ ਫੈਸਲਾ ਉਹ ਹਾਈ ਕੋਰਟ 'ਚੋਂ ਤੁਹਾਨੂੰ ਐਂਡੋਰਸ ਕਰਾਉਣਾ ਪੈਂਦਾ ਹੈ। ਹਾਈ ਕੋਰਟ 'ਚ ਨੇ ਵੀ ਕਿਹਾ ਜੀ ਬਿਲਕੁਲ ਠੀਕ ਹੈ, ਇਹੀ ਕਾਤਲ ਨੇ, ਇਹਨਾਂ ਨੇ ਇਹ ਕੀਤਾ, ਇਹ ਫਾਂਸੀ ਚਾਹੀਦੀ ਹੈ। ਉਹਨਾਂ ਨੇ ਸੁਪਰੀਮ ਕੋਰਟ 'ਚ ਅਪੀਲ ਕਰ ਦਿੱਤੀ। ਹੁਣ ਇੱਕ ਪਾਸੇ ਵੋਟਾਂ ਪੈ ਰਹੀਆਂ ਸੀ, ਦੂਜੇ ਪਾਸੇ 16 ਮਈ 2014 ਨੂੰ ਸੁਪਰੀਮ ਕੋਰਟ ਨੇ ਜਿਹੜਾ ਆਪਣਾ ਫੈਸਲਾ ਦਿੱਤਾ, ਉਹਨੇ ਗੁਜਰਾਤ ਸਰਕਾਰ ਦੀ ਚੰਗੀ ਡੰਡ ਲਾਈ ਹੈ। ਉਹਨੇ ਫੈਸਲੇ 'ਚ ਕਿਹਾ ਵੀ ਇਹਨਾਂ ਨੇ ਝੂਠਾ ਇਹਨਾਂ ਨੌਜਵਾਨਾਂ ਨੂੰ ਫਸਾਇਆ, ਇਹਨਾਂ ਦਾ ਕੋਈ ਲਾਗਾ ਦੇਗਾ ਨਹੀਂ। ਔਰ ਅਮਿਤ ਸ਼ਾਹ ਜਿਹੜਾ ਸੱਜੀ ਬਾਂਹ ਨਰਿੰਦਰ ਮੋਦੀ ਦੀ ਔਰ ਗ੍ਰਹਿ ਮੰਤਰੀ ਸੀ, ਉਹਨੂੰ ਹੋਰ ਵੀ ਰਗੜਾ ਦਿੱਤਾ, ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹਨਾਂ ਨੂੰ ਬਾਇਜ਼ਤ ਬਰੀ ਕਰਦੇ ਹਾਂ। ਹਾਲਾਂ ਉਹਨਾਂ ਨੌਜਵਾਨਾਂ ਨੇ ਆਪਣੇ ਇੰਟਰਵਿਊ 'ਚ ਕਿਹਾ ਚਲੋ ਬਰੀ ਤਾਂ ਅਸੀਂ ਹੋ ਗਏ, ਮੌਤ ਤੋਂ ਬਚ ਗਏ, ਪਰ ਇਹ ਜਿਹੜਾ 2002 ਤੋਂ 2014 ਤੱਕ 12 ਸਾਲ ਅਸੀਂ ਜੇਲ੍ਹ ਦੀਆਂ ਕਾਲ ਕੋਠੜੀਆਂ 'ਚ ਕੱਟੇ ਨੇ,
ਇਹ ਸਾਡੀ ਜਵਾਨੀ ਦੇ ਦਿਨ ਕੌਣ ਵਾਪਸ ਲਿਆਏਗਾ। ਜੀ ਬਿਲਕੁਲ। ਸੋ ਜ਼ਾਹਰ ਹੈ ਹੁਣ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਗੁਜਰਾਤ ਸਰਕਾਰ, ਉਹਦੀਆਂ ਅਦਾਲਤਾਂ, ਉਹਦਾ ਹਾਈ ਕੋਰਟ, ਉਹਨਾਂ ਨੇ ਜਿਹਨਾਂ ਤਿੰਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਸੀ, ਔਰ ਕੇਸ ਵੀ ਉਹ ਜਿਹੜਾ ਜਦੋਂ ਮੰਦਰ ਤੇ ਹਮਲਾ ਵੀ ਹੋਇਆ ਸੀ, ਮੈਨੂੰ ਕਾਲਮ ਮਿਲਿਆ ਨਹੀਂ ਹੈ, ਮੈਂ ਆਪਣੇ ਵੀਕਲੀ ਕਾਲਮ ਦੇ ਵਿੱਚ ਲਿਖਿਆ ਸੀ ਕਿ ਜੇ ਦੇਖਿਆ ਜਾਏ ਤਾਂ ਇਹ ਗੋਧਰਾ ਕਾਂਡ ਦਾ ਕਵਰ ਅਪ ਹੈ। ਜੀ ਜੀ। ਕਿਉਂਕਿ ਗੋਧਰਾ ਕਾਂਡ ਦੇ ਵਿੱਚ ਉਸ ਵੇਲੇ ਦੀ ਇਨਕੁਆਇਰੀ ਕਿ ਆਈ ਸੀ ਰੇਲਵੇ ਦੀ, ਲਾਲੂ ਪ੍ਰਸਾਦ ਮਿਨਿਸਟਰ ਹੁੰਦਾ ਸੀ, ਕਿ ਅੱਗ ਅੰਦਰੋਂ ਲੱਗੀ ਹੈ। ਇਹ ਸਾਬਤ ਕਰ ਰਹੇ ਸੀ ਜੀ ਕਿ ਮੁਸਲਮਾਨਾਂ ਨੇ ਅੱਗ ਲਾਈ ਡੱਬੇ ਨੂੰ, ਇਸ ਲਈ ਅਸੀਂ ਮੁਸਲਮਾਨਾਂ ਦਾ ਕਤਲੇਆਮ ਕੀਤਾ। ਹੁਣ ਇਸ ਗੱਲ ਨੂੰ ਜਸਟੀਫਾਈ ਕਰਨ ਲਈ ਕਿ ਗੋਧਰਾ ਕਾਂਡ ਵਾਕਈ ਮੁਸਲਮਾਨਾਂ ਨੇ ਕੀਤਾ, ਡੱਬੇ ਨੂੰ ਅੱਗ ਲਾਈ, ਕਾਰ ਸੇਵਕ ਸੜ ਗਏ। ਫਰਵਰੀ ਦੇ ਵਿੱਚ ਗੋਧਰਾ ਕਾਂਡ ਹੁੰਦਾ, 27 ਫਰਵਰੀ ਦਾ 16 ਮਈ ਨੂੰ ਅਕਸ਼ਰਧਾਮ ਤੇ ਹਮਲਾ ਹੁੰਦਾ। ਸੋ ਮੈਂ ਉਦੋਂ ਵੀ ਆਪਣੀ ਲਿਖਤ ਦੇ ਵਿੱਚ ਲਿਖਿਆ ਸੀ ਕਿ ਜਿਵੇਂ ਉਹ ਅਮਰੀਕਨਾਂ ਦਾ ਇੱਕ ਡਕ ਟੈਸਟ ਹੈ, ਵਟ ਲੁਕਸ ਲਾਈਕ ਏ ਡਕ, ਕੁਐਕਸ ਲਾਈਕ ਏ ਡਕ, ਵਾਕਸ ਲਾਈਕ ਏ ਡਕ ਇਜ਼ ਏ ਡਕ, ਜੀ ਜੀ, ਕਿ ਜਿਹੜਾ ਬਤਖ ਵਾਂਗ ਲੱਗਦਾ ਹੈ, ਬਤਖ ਵਾਂਗ ਕੁਐਂ ਕੁਐਂ ਕਰਦਾ ਹੈ, ਬਤਖ ਵਾਂਗ ਤੁਰਦਾ, ਉਹ ਬਤਖ ਹੀ ਹੈ। ਜੀ ਜੀ। ਤੇ ਮੈਂ ਉਦੋਂ ਲਿਖਿਆ ਸੀ ਕਿ ਵੀ, ਔਰ ਆਪਣੇ ਟਾਕ ਸ਼ੋਅਸ ਵੀ ਇਹ ਕਿਹਾ ਸੀ ਕਿ ਵੀ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਕਾਂਡ ਅਕਸ਼ਰਧਾਮ ਦੇ ਵਿੱਚ ਕਰਾਇਆ, ਇਹ ਮੋਦੀ ਨੇ ਕਰਾਇਆ, ਔਰ ਇਸ ਲਈ ਕਰਵਾਇਆ ਤਾਂ ਕਿ ਜਸਟੀਫਾਈ ਹੋਏ ਕਿ ਵੀ ਵਾਕਈ ਮੁਸਲਮਾਨ ਜਿਹੜੇ ਨੇ ਉਹਨਾਂ ਨੇ ਗੁਜਰਾਤ ਨੂੰ ਟਾਰਗੇਟ ਕਰ ਲਿਆ। ਪਹਿਲਾਂ ਜਿਹੜਾ ਇਧਰ ਜੈਸ਼ੇ ਮੁਹੰਮਦ ਨੇ ਆਹ ਕਰਤਾ, ਫਲਾਣੇ ਨੇ ਜਿਹੜਾ ਉਹ ਇਹ ਕਰਤਾ, ਔਰ ਹੁਣ ਸੁਪਰੀਮ ਕੋਰਟ ਦੇ ਫੈਸਲੇ, ਔਰ ਇਸ ਗੱਲ ਨੂੰ ਫਿਰ ਉਹਨੇ ਯਕੀਨੀ ਬਣਾਉਣ ਲਈ ਅਦਾਲਤਾਂ ਜਿਹੜੀਆਂ ਨੇ ਉਹ ਕੰਮ ਤਾਂ ਗੁਜਰਾਤ ਉਹੀ ਕਰਦੀਆਂ ਜੋ ਮੋਦੀ ਚਾਹੁੰਦਾ। ਜੀ ਜੀ। ਉਹਨਾਂ ਨੇ ਉਹਨਾਂ ਨੂੰ ਉੱਥੋਂ ਮੌਤ ਦੀ ਸਜ਼ਾ ਵੀ ਦਵਾ ਦਿੱਤੀ। ਪਰ ਚਲੋ ਸੁਪਰੀਮ ਕੋਰਟ 'ਚ ਉਹਨਾਂ ਨੌਜਵਾਨਾਂ ਦੀ ਜਾਨ ਤਾਂ ਬਚ ਗਈ। ਪਰ ਜਿਹੜੀ ਗੱਲ ਮੈਂ ਇਹਦੇ 'ਚ ਪੁਆਇੰਟ ਆਊਟ ਕਰਨਾ ਚਾਹੁੰਦਾ ਹਾਂ ਕਿ ਜਿਹੜਾ ਭਾਰਤ ਦਾ ਬੜਾ ਇੰਡੀਪੈਂਡੈਂਟ ਮੀਡੀਆ ਔਰ ਬੜੀ ਖੁੱਲੀ ਆਵਾਜ਼, ਐਕਸਪ੍ਰੈਸ਼ਨ, ਉਹ ਕਿੱਥੇ ਹੈ ਸਾਰਾ ਮੀਡੀਆ? ਜੀ। ਇਹ ਖਬਰ ਨੂੰ ਗਾਇਬ ਹੀ ਕਰ ਦਿੱਤਾ। ਅਦਰਵਾਈਜ਼ ਇਸ ਖਬਰ ਦੀ ਆੜ ਦੇ ਵਿੱਚ ਜਦੋਂ ਨਰਿੰਦਰ ਮੋਦੀ ਬਣਿਆ ਸੀ, ਪਹਿਲਾ ਇਸ਼ੂ ਇਹ ਹੋਣਾ ਚਾਹੀਦਾ ਸੀ ਵੀ ਤੇਰੀ ਸਰਕਾਰ ਦੇ ਵੇਲੇ ਪੋਟਾ ਦੇ ਥੱਲੇ ਜਿਨ੍ਹਾਂ ਨੂੰ ਤੁਸੀਂ ਫਾਂਸੀ ਦੀ ਸਜ਼ਾ ਦਿੱਤੀ ਔਰ ਅਕਸ਼ਰਧਾਮ ਦੇ ਦੋਸ਼ੀ ਬਣਾਇਆ, ਸੁਪਰੀਮ ਕੋਰਟ ਨੇ ਤਾਂ ਉਹਨਾਂ ਨੂੰ ਬੇਗੁਨਾਹ ਬਣਾ ਦਿੱਤਾ। ਹੁਣ ਤੂੰ ਦੱਸ ਤੇ ਤੇਰਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੱਸੇ ਵੀ ਦੋਸ਼ੀ ਕੌਣ ਨੇ? ਜੀ ਜੀ। ਕਿਹਨੇ ਜਿਹੜਾ ਬੇਗੁਨਾਹ 32-33 ਬੰਦੇ ਅਕਸ਼ਰਧਾਮ ਦੇ ਵਿੱਚ, ਜਿਹੜੇ ਵਿਚਾਰੇ ਯਾਤਰੂ, ਕੋਈ ਵੀ ਮੰਦਿਰ, ਗੁਰਦੁਆਰਾ, ਮਸਜਿਦ ਕੋਈ ਵੀ ਹੋਏ, ਜੀ ਜੀ, ਪਰ ਇਹ ਇਸ ਕਦਰ ਜ਼ਾਲਮ ਹੈ। ਔਰ ਇੱਕ ਨੇ ਲਿਖਿਆ, ਮੈਂ BBC ਦਾ ਹੀ ਦੇਖ ਰਿਹਾ ਸੀ ਕਿ ਸ਼ਾਇਦ ਨਹੀਂ ਅਰੁਣ ਧਾਤੀ ਰॉय ਨੇ ਕਿਹਾ, ਉਹਨਾਂ ਦਾ ਵੀ ਇੱਕ ਆਰਟੀਕਲ ਹੈ, ਅਸੀਂ ਜ਼ਿਕਰ ਕਰਾਂਗੇ ਆਉਣ ਵਾਲੇ ਦਿਨਾਂ ਜੀ। ਉਹਨੇ ਕਿਹਾ ਵੀ ਇਹ ਤਾਂ ਐਸਾ ਬੰਦਾ ਹੈ ਵੀ ਕਤਲ ਕਰਕੇ ਵੀ, ਜਿਹਨੂੰ ਕਤਲ ਕੀਤਾ ਉਸ ਦੇ ਜਿਹੜੇ ਡਿਪੈਂਡੈਂਟ ਨੇ ਮਾਸੂਮ, ਉਹਨਾਂ ਦੀਆਂ ਅੱਖਾਂ 'ਚ ਪਾ ਕੇ ਵੀ ਹੀ ਡੋਂਟ ਬਲਿੰਕਸ ਹਿਜ਼ ਆਈ, ਕਿ ਇਹ ਤਾਂ ਅੱਖ ਨਹੀਂ ਫਰਕਦਾ ਹੈ। ਜੀ ਜੀ। ਏਡਾ ਵੱਡਾ ਉਹ ਅੱਖ ਨਾ ਫਰਕਣ ਵਾਲੇ ਹੁੰਦੇ ਨੇ ਜਿਹੜੇ ਬੇਸਿਕਲੀ ਕ੍ਰਿਮੀਨਲ ਹੁੰਦੇ ਨੇ। ਸੋ ਇਸ ਕ੍ਰਿਮੀਨਲ ਨੇ ਗੋਧਰਾ 'ਚ ਮਾਰੇ, ਉਹ ਭਾਵੇਂ ਮੁਸਲਮਾਨ ਮਾਰੇ, ਜਿਹੜਾ ਉਸ ਦਾ ਬਣਾ ਕੇ ਆਧਾਰ ਗੋਧਰਾ ਦਾ ਹਜ਼ਾਰਾ, ਤੇ ਜਿਹੜੇ ਅਕਸ਼ਰਧਾਮ 'ਚ ਮਾਰੇ ਉਹ ਤਾਂ ਵਿਚਾਰੇ ਟੂਰਿਸਟ ਹੋਣਗੇ ਜਾਂ ਹਿੰਦੂ ਹੋਣਗੇ। ਸੋ ਇਸ ਕਿਸਮ ਦੇ ਕਾਤਲ ਨੂੰ ਕੋਈ ਫਰਕ ਨਹੀਂ ਪੈਂਦਾ, ਔਰ ਉੱਥੋਂ ਇਹਨੇ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ। ਇਹੀ ਅਮਿਤ ਸ਼ਾਹ ਉਦੋਂ ਹੋਮ ਮਿਨਿਸਟਰ ਸੀ, ਇਹੀ ਅਮਿਤ ਸ਼ਾਹ ਫਿਰ ਯੂਪੀ ਦੇ ਵਿੱਚ BJP ਦਾ ਇੰਚਾਰਜ ਲਾਇਆ ਗਿਆ, ਔਰ ਜਿਹਨੇ ਮੁਜ਼ੱਫਰਪੁਰ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਹਿੰਸਾ ਕਰਾਈ, ਉਹਦੀ ਆੜ ਦੇ ਵਿੱਚ ਵੈਸਟਰਨ ਯੂਪੀ ਦੇ ਵਿੱਚ ਜਾਟਾਂ ਨੂੰ ਔਰ ਮੁਸਲਮਾਨਾਂ ਨੂੰ ਇੱਕ ਦੂਜੇ ਨਾਲ ਲੜਾਇਆ, ਔਰ ਉਹਦੇ ਨਤੀਜੇ ਵਜੋਂ ਸਾਰੀਆਂ ਦੀਆਂ ਸਾਰੀਆਂ ਲਗਭਗ ਯੂਪੀ ਦੀਆਂ 2-4 ਨੂੰ ਛੱਡ ਕੇ ਸੀਟਾਂ ਜਿਹੜੀਆਂ ਨੇ ਉਹ BJP ਦੇ ਖਾਤੇ 'ਚ ਆ ਗਈਆਂ। ਸੋ ਇਹ ਅਮਿਤ ਸ਼ਾਹ ਐਵੇਂ ਨਹੀਂ ਹੈ ਕਿ ਹਰ ਥਾਂ ਉਹ ਮੋਦੀ ਦੇ ਨਾਲ ਹੈ। ਮਿਸਟੀਰੀਅਸ ਅਮਿਤ ਸ਼ਾਹ, ਮਿਸਟੀਰੀਅਸ ਕੀ ਹੈ? ਕਾਤਲ ਦਾ ਮੇਨ ਪਲੈਨਰ ਹੈ ਉਹ। ਔਰ ਸੁਪਰੀਮ ਕੋਰਟ ਨੇ ਵੀ ਉਹਨੂੰ ਇੰਡਾਈਕਟ ਕੀਤਾ ਅਮਿਤ ਸ਼ਾਹ ਨੂੰ, ਪਰ ਮੀਡੀਆ ਨੇ ਵੀ ਖਬਰ ਗਾਇਬ ਕਰ ਦਿੱਤੀ। ਆ ਗਿਆ ਅੱਗੋਂ ਫੈਸਲਾ, ਅੱਗੋਂ ਕੀ ਕਿਸੇ ਨੇ ਕਰਨਾ। ਸੋ ਅਸੀਂ ਸਮਝਦੇ ਹਾਂ ਵੀ ਇਹ ਗੱਲ ਸਾਬਤ ਕਰ ਰਹੀ ਹੈ ਆਲਰੇਡੀ ਕਿ ਉਹ ਜੁਡੀਸ਼ਰੀ ਗੁਜਰਾਤ ਦੀ ਵੀ ਇਹਨਾਂ ਨੇ ਮੈਨੀਪੂਲੇਟ ਕੀਤੀ, ਐਕਟ ਵੀ ਇਹਨਾਂ ਨੇ ਕੀਤਾ, ਔਰ ਹੁਣ ਮੀਡੀਆ ਨੇ ਐਨ ਬਿਲਕੁਲ ਇਸ ਦਾ ਚਰਚਾ ਨਾ ਕਰਕੇ ਕਾਤਲਾਂ ਦਾ ਸਾਥ ਦਿੱਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਲੈਣੇ ਆ ਬ੍ਰੇਕ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।